ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਦੇ ਖਿਲਾਫ ਭਾਰਤ ਸਰਕਾਰ ਵੱਲੋਂ ਆਰੰਭੀ ਗਈ ਟ੍ਰਾਂਸਨੈਸ਼ਨਲ ਕਿਲਿੰਗ ਮੁਹਿੰਮ ਨੂੰ ਕੈਨੇਡਾ ਅਤੇ ਅਮਰੀਕਾ ਨੇ ਹਾਲ ਦੀ ਘੜੀ ਵਿੱਚ ਠੱਲ ਪਾ ਦਿੱਤੀ ਹੈ। ਇਸ ਮਾਮਲੇ ਵਿੱਚ ਕੈਨੇਡਾ ਅਮਰੀਕਾ ਨੇ ਆਪਣੇ ਵਪਾਰਕ ਹਿੱਤਾਂ ਨੂੰ ਵੀ ਤਾਕ ਤੇ ਰੱਖ ਕੇ ਮਜ਼ਬੂਤ ਸਟੈਂਡ ਲਿਆ ਹੈ ਔਰ ਸਿੱਖ ਕੌਮ ਇਸ ਦੇ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੇਗੀ। ਪਰ ਕੁਝ ਵੀਰਾਂ ਭੈਣਾਂ ਵੱਲੋਂ ਬਾਰ-ਬਾਰ ਕੈਨੇਡਾ ਅਮਰੀਕਾ ਤੇ शक की सूई जी रखी जाती है। सो इस कोझे वर्तारे तो बचन की लोड़ है। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखन सुन ली लिखन लई तुहाडा सब दा बहुत बहुत शुक्रिया जी। राज साहब की कहना चाहोगे? देखो वैसे तो हर सोसाइटी दे विच एक वो तबका हुंदा है जिहड़ा हर चीज़ नूं साजिश के तौर पर देखदा है। अच्छा, ਤੁਸੀਂ ਅਮਰੀਕਾ 'ਚ ਵੀ ਦੇਖੋਗੇ ਜੇ 9/11 ਹੋਇਆ ਇੱਕ ਤਬਕਾ ਉਹ ਹੈ ਜਿਹੜਾ ਇਹ ਕਹੇਗਾ ਕਿ ਜੀ ਇਹ ਤਾਂ ਇਹਨਾਂ ਨੇ ਆਪ ਹੀ ਕੀਤਾ ਹੈ। ਇਸੇ ਤਰ੍ਹਾਂ ਜਦੋਂ ਚੰਦਰਮਾ ਦੇ ਉੱਤੇ ਨੀਲ ਆਰਮਸਟਰਾਂਗ ਔਰ ਦੂਸਰੇ ਉਤਰੇ, ਈਵਨ ਇੱਕ ਸੀ ਕਿ ਜੀ ਪਤਾ ਨਹੀਂ ਕਿੱਥੇ ਕਿਸੇ ਐਵੇਂ ਹੋਰ ਉਜੜ ਜਿਹੀ ਥਾਂ ਤੇ ਉਜਾੜ ਜਿਹੀ ਚੰਦਰਮਾ ਤੇ ਵੀ ਕੋਈ ਜਾ ਸਕਦਾ। ਇਹ ਤੁਹਾਨੂੰ ਵਿਦਨ ਵੀ ਇਸ ਕਿਸਮ ਦੇ ਮਿਲ ਜਾਣਗੇ। ਔਰ ਇਹ ਜਿਹੜੇ ਕੰਸਪੀਰੇਸੀ ਥਿਓਰਿਸਟ ਨੇ ਇਹ ਹਮੇਸ਼ਾ ਰਹਿੰਦੇ ਹੀ ਨੇ। ਉਹਨਾਂ ਨੇ ਹਰ ਗੱਲ ਨੂੰ ਨੈਗੇਟਿਵ ਦੇ ਦੇਖ ਕੇ ਔਰ ਸਾਜ਼ਿਸ਼ ਦੇ ਨਾਲ ਜੋੜ ਕੇ ਹੀ ਦੇਖਣਾ ਹੁੰਦਾ। ਜੇ ਅਸੀਂ ਗੱਲ ਅਜੋਕੇ ਕੰਟੈਕਸਟ ਕਰੀਏ, ਕਿਉਂਕਿ ਸਾਡੇ ਕੁਝ ਵਿਊਅਰਸ ਨੇ ਜਦੋਂ ਹੁਣ ਪਿਛਲੇ ਦਿਨਾਂ 'ਚ ਖਬਰ ਵੀ ਆਈ ਕਿ RCMP ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰੇਗੀ। ਬਿਲਕੁਲ ਉਹਨਾਂ ਨੇ ਜਿਹੜੇ ਕਾਤਲ ਨੇ ਕੈਨੇਡਾ ਨਹੀਂ ਛੱਡਿਆ, ਉਹਨਾਂ ਨੇ ਅੰਡਰ ਸਰਵੇਲੈਂਸ ਨੇ ਔਰ ਬਹੁਤ ਕੁਝ ਬਾਹਰ ਆਏਗਾ। ਗਲੋਬ ਐਂਡ ਮੇਲ ਨੇ ਸਟੋਰੀ ਕੀਤੀ। ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਕੁਛ ਪੋਸਟ ਕਿ ਜੀ ਇਹ 6 ਮਹੀਨੇ ਹੋ ਗਏ ਨੇ ਹੁਣ ਤੱਕ ਜੇ RCMP ਨੂੰ ਸੀ ਉਹਨਾਂ ਨੂੰ ਫੜਿਆ ਕਿਉਂ ਨਹੀਂ, ਇਹ ਕੁਛ ਨਹੀਂ ਹੈ, ਇਹ ਰਲੇ ਹੋਏ ਨੇ, ਉਹਨੂੰ ਰਲ ਕੇ ਇੰਡੀਆ ਦੇ ਨਾਲ ਇਹ ਹੈ ਉਹ ਹੈ। ਔਰ ਇਵੇਂ ਹੀ ਜਿਹੜਾ ਹੋਰ ਵੀ ਸਵਾਲ ਚੁੱਕੇ ਜਾਂਦੇ ਨੇ। ਸੋ ਮੈਂ ਬਹੁਤ ਵਾਰੀ ਦੇਖਦਾ, ਦੇਖੋ ਹਾਲਾਂ ਇਹ ਅਸੀਂ ਇਸ ਗੱਲ ਦੇ ਹੱਕ 'ਚ ਹੁੰਦੇ ਆ ਵੀ ਹਰ ਇਸ਼ੂ ਦੇ ਉੱਤੇ ਦਿਮਾਗ ਤੁਹਾਡਾ ਖੁੱਲ੍ਹਾ ਹੋਣਾ ਚਾਹੀਦਾ। ਪਰ ਬਜਾਏ ਕਿ ਅਸੀਂ ਅੱਜ ਜਿਸ ਮੁਕਾਮ ਦੇ ਉੱਤੇ ਆ ਕੇ ਜੇ ਅਸੀਂ ਹੁਣ ਇਹਨਾਂ 39 ਸਾਲਾਂ 'ਚ ਦੇਖਦੇ ਹਾਂ ਕਿ ਪਹਿਲੀ ਵਾਰ ਹੈ ਕਿ ਗਲੋਬਲ ਲੈਵਲ ਦੇ ਉੱਤੇ ਇੰਡੀਆ ਦਾ ਐਜ਼ ਏ ਰੋਗ ਸਟੇਟ ਚਿਹਰਾ ਐਕਸਪੋਜ਼ ਹੋਇਆ ਜੀ। ਖਾਲਿਸਤਾਨ ਦਾ ਇਸ਼ੂ, ਉਸ ਦੇ ਉੱਤੇ ਇੱਕ ਸਿੰਪੈਥੀ ਹੈ, ਉਸ ਦੇ ਉੱਤੇ ਇੱਕ ਸੀਰੀਅਸ ਡਿਸਕਸ਼ਨ ਹੈ ਗਲੋਬਲ ਮੀਡੀਆ 'ਚ ਵੀ। ਔਰ ਇਹ ਸਾਰੇ ਦਾ ਜੇ ਹੀਰੋ ਕਹਿਣਾ ਹੋਏ ਇਹ ਠੀਕ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਉਹਨਾਂ ਦਾ ਡੁੱਲਿਆ ਖੂਨ ਹੈ। ਪਰ ਜਸਟਿਨ ਟਰੂਡੋ ਜਿਹਨੇ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਇੰਡੀਆ ਨੂੰ ਇਸ ਦੇ ਲਈ ਦੋਸ਼ੀ ਦੱਸਿਆ, ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਨੇ ਅਗਲੇ ਦਿਨ ਰਾਹ ਦੇ ਸਟੇਸ਼ਨ ਹੈਡ ਨੂੰ ਉੱਥੋਂ ਕੱਢਿਆ। ਕਿਸ ਲੈਵਲ ਦਾ ਕ੍ਰਿਟਿਸਿਜ਼ਮ, ਕਿਸ ਲੈਵਲ ਦੀ ਘਟੀਆ ਜਿਹੜੀ ਹੈ ਭਾਰਤ ਦੀ ਕਾਰਗੁਜ਼ਾਰੀ ਇਸ ਮੁੱਦੇ ਦੇ ਉੱਤੇ। ਉਹਨਾਂ ਦੇ 39 ਡਿਪਲੋਮੈਟ, ਉਹਨਾਂ ਦੇ 42 ਅੱਗੋਂ ਡਿਪੈਂਡੈਂਟ ਕੱਢ ਦਿੱਤੇ। ਇਸ ਸਭ ਦੇ ਬਾਵਜੂਦ ਜਸਟਿਨ ਟਰੂਡੋ ਸਟੈਡਫਾਸਟ ਹੈ। ਔਰ ਹੌਲੀ ਜਿਨ੍ਹਾਂ ਨੂੰ ਸ਼ੁਰੂ ਦੇ ਵਿੱਚ ਲੱਗਦਾ ਵੀ ਸਿੱਖ ਤਬਕੇ ਨੂੰ ਕਿ ਜੀ ਇਹ ਫਲਾਣਾ ਜੋ ਇੰਡੀਅਨਸ ਨੇ ਪ੍ਰਚਾਰਿਆ ਜੀ ਵੋਟਾਂ ਲੈਣ ਲਈ ਹੈ ਸਿੱਖਾਂ ਦੀ, ਇਹ ਫਲਾਣਾ ਇਹ ਢਿਮਕਾ ਹੈ, ਅੱਜ ਉਸ ਲੈਵਲ ਦੇ ਉੱਤੇ ਆ ਕੇ ਉਹੀ ਇੰਡੀਆ ਉਹਨਾਂ ਦੇ ਹੀ ਉਸ ਕਿਸਮ ਦੇ ਜਰਨਲਿਸਟ ਤੁਹਾਨੂੰ ਉਹਨਾਂ ਨੂੰ ਐਂ ਜਾਪਦਾ ਕਿ ਉਹਨਾਂ ਨੂੰ ਸੱਪ ਸੁੰਘਿਆ ਹੋਇਆ। ਔਰ ਮੈਂ ਆਪਣੀ ਬੇਕਰਸਫੀਲਡ ਦੇ ਵਿੱਚ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਸੀ, ਮੈਂ ਕਿਹਾ ਕੁਛ ਜਿਹੜੇ ਇਤਿਹਾਸ ਦੇ ਨਾਇਕ ਹੁੰਦੇ ਨੇ ਉਹ ਵਕਤ ਵੀ ਬੀਤ ਜਾਏ, ਸਦੀਆਂ ਬੀਤ ਜਾਣ, ਤੁਸੀਂ ਉਹਨਾਂ ਨੂੰ ਕਦੇ ਨਹੀਂ ਭੁੱਲਦੇ ਹੋ। ਜਿਵੇਂ ਜਦੋਂ ਅਸੀਂ ਇਹਨਾਂ ਦਿਨਾਂ 'ਚੋਂ ਗੁਜ਼ਰ ਰਹੇ ਹਾਂ ਅਤੇ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਜਿਹਨੇ ਹਾਂ ਦਾ ਨਾਅਰਾ ਮਾਰਿਆ। ਔਰ ਅੱਜ ਵੀ ਅਸੀਂ 47 ਦੇ ਪਾਗਲਪਨ ਦੇ ਦੌਰ 'ਚ ਵੀ ਜਦੋਂ ਕਿ ਐਨ ਖੂਨੀ ਭੀੜਾਂ ਇੱਕ ਦੂਸਰੇ ਦਾ ਜਿਹੜਾ ਬਿਲਕੁਲ ਸਿਵਲ ਵਾਰ ਔਰ ਵਹਿਸ਼ਿਆਨਾ ਕਤਲੇਆਮ ਕਰ ਰਹੇ ਸੀ, ਮਲੇਰਕੋਟਲੇ ਦੀ ਜ਼ੂ ਦੇ ਵਿੱਚ ਕਿਸੇ ਮੁਸਲਮਾਨ ਨੂੰ ਕਿਸੇ ਨੇ ਟੱਚ ਨਹੀਂ ਕੀਤਾ ਕਿ ਭਾਈ 3 ਸਦੀਆਂ ਪਹਿਲਾਂ ਇਹ ਸ਼ੇਰ ਮੁਹੰਮਦ ਖਾਨ ਨੇ ਗੁਰੂ ਦੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਸੀ। ਔਰ ਮੈਂ ਇਹ ਕਹਿ ਕੇ ਕਿਹਾ ਕਿ ਜੇ ਪੋਲੀਟੀਕਲ ਅਰੀਨਾ 'ਚ ਕਹਿਣਾ ਹੋਏ ਉਹ ਤਾਂ ਹਾਂ ਦਾ ਨਾਅਰਾ ਮਾਰਿਆ, ਉਸ ਤੋਂ ਬਿਯੋਂਡ, ਕਿਉਂਕਿ ਉਸੇ ਮੁਗਲਿਆ ਸਲਤਨਤ ਦਾ ਉਹ ਵੀ ਇੱਕ ਨਵਾਬ ਸੀ ਸ਼ੇਰ ਮੁਹੰਮਦ ਖਾਨ। ਪਰ ਜਸਟਿਨ ਟਰੂਡੋ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਇਸ ਇਸ਼ੂ ਨੂੰ ਨਾ ਸਿਰਫ ਚੁੱਕਿਆ ਔਰ ਪਿਛਲੇ 6 ਮਹੀਨੇ ਤੋਂ ਜੂਨ 18 ਤੋਂ ਬਾਅਦ
ਸਟੈਡਫਾਸਟਲੀ ਇਸ ਦੇ ਉੱਤੇ ਜਿਹੜਾ ਉਹ ਖੜਾ ਹੋਇਆ, ਔਰ ਇਸ ਤੋਂ ਪਹਿਲਾਂ ਵੀ ਸਿੱਖਾਂ ਦੇ ਲਈ ਜਾਂ ਓਵਰਆਲ। ਹਾਲਾਂ ਮੈਨੂੰ ਇਹ ਹੁੰਦਾ ਹੈ ਕਿ ਵੀ ਇਹ ਜਿਹੜੇ ਅਸੀਂ ਕਹਿੰਦੇ ਆ ਜੀ 17 MP ਸਾਡੇ ਨੇ ਔਰ ਦੂਜੇ ਨੇ, ਮੈਨੂੰ ਉਹਨਾਂ ਦੀਆਂ ਆਵਾਜ਼ਾਂ ਕਿਤੇ ਨਜ਼ਰ ਨਹੀਂ ਆਈਆਂ ਅਜੇ ਵੀ ਬਹੁਤੇ, ਜਗਮੀਤ ਸਿੰਘ ਨੂੰ ਛੱਡ ਕੇ ਜਿਹਨੇ ਇਮੀਡੀਏਟਲੀ ਬਾਅਦ ਸਟਰੋਂਗ ਲਾਈਨ ਲਈ ਸੀ। ਲੇਕਿਨ ਜਸਟਿਨ ਟਰੂਡੋ ਨੇ ਭਾਰਤ ਨੂੰ ਬਾਰ-ਬਾਰ, ਹੁਣ ਵੀ ਜਦੋਂ ਅਮਰੀਕਾ ਨੇ ਜਿਹੜੀ ਇੰਡਾਇਕਟਮੈਂਟ ਫਾਈਲ ਕੀਤੀ, ਜਸਟਿਨ ਟਰੂਡੋ ਨੇ ਕਿਹਾ ਵੀ ਹੁਣ ਭਾਰਤ ਦੇ ਸੁਰ ਬਦਲੇ ਨੇ ਔਰ ਭਾਰਤ ਆਊਟਰਾਈਟ ਆਏ ਸਾਹਮਣੇ, ਅਸੀਂ ਜਿਹੜਾ ਉਹ ਸਬੰਧ ਵਿਗਾੜਨਾ ਨਹੀਂ ਚਾਹੁੰਦੇ। ਹੁਣ ਇਸ ਸਾਰੇ ਦੇ ਚਲਦਿਆਂ ਵੀ ਜੇ ਸਾਡੇ ਇੱਕ ਤਬਕੇ ਨੂੰ ਇਹ ਆਏ ਜੀ RCMP ਪਹਿਲਾਂ ਕਿੱਥੇ ਸੁੱਤੀ ਸੀ, ਇਹ ਰਲ ਕੇ ਕਰ ਰਹੇ ਨੇ, ਇਹ ਜਿਹੜਾ ਉਹ ਬਈਏ ਫੜਾ ਦੇਣਗੇ 2-4 ਔਰ ਉਹ ਨਾ ਰਹਿ ਦੇਣਗੇ, ਉਹ ਪਾਕਿਸਤਾਨ ਚੀਨ ਦਾ ਨਾਂ ਰਹਿ ਦੇਣਗੇ, ਇਸ ਕਿਸਮ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਪਾਰਟ ਠੀਕ ਨਹੀਂ ਹੈ। ਜੇ ਤੁਸੀਂ ਦੂਸਰੇ ਤਬਕੇ ਨੂੰ, ਅਸੀਂ ਤਾਂ ਈਵਨ ਜਸਟਿਨ ਟਰੂਡੋ ਦੀ ਕਾਰਗੁਜ਼ਾਰੀ ਜਾਂ ਪ੍ਰੈਜ਼ੀਡੈਂਟ ਬਾਈਡਨ ਦੀ ਵੀ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਹੁਤ ਲੂਜ਼ ਰੋਪ ਦਿੱਤੀ ਇੰਡੀਆ ਨੂੰ, ਬਹੁਤ ਲੰਬੀ ਲੂਜ਼ ਰੋਪ। ਉਹ ਭਾਵੇਂ ਉਹ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਹੇ ਸੀ, ਜੋ ਉਹਨਾਂ ਨੇ ਕਸ਼ਮੀਰ 'ਚ ਕੀਤਾ, ਜੋ ਮਨੀਪੁਰ 'ਚ ਈਸਾਈਆਂ ਨਾਲ ਕੀਤਾ, ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਲੈ ਕੇ ਜੋ ਸਾਰਾ ਪਾਰਟ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਮਾਹੌਲ, ਪਰ ਕਿਉਂਕਿ ਪ੍ਰਾਇੋਰਟੀ ਜਦੋਂ ਸਟ੍ਰੈਟੇਜਿਕ ਜਾਂ ਦੂਜਾ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਚਾਈਨਾ ਨੂੰ ਜਿਹੜਾ ਉਹ ਕਾਊਂਟਰ ਕਰਨਾ ਤੇ ਉਸ ਦੇ ਲਈ ਉਹ ਇਗਨੋਰ ਕਰ ਰਹੇ ਸੀ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਹੁਣ 29 ਨਵੰਬਰ ਦੀ ਇੰਡਾਇਕਟਮੈਂਟ ਤੋਂ ਬਾਅਦ ਇਸ ਮਹੀਨੇ ਦੇ ਵਿੱਚ ਉਹਨਾਂ ਦੀਆਂ 6-7 ਏਜੰਸੀ, ਉਹ CIA ਹੈਡ ਹੋਏ, FBI ਹੋਏ, ਨੈਸ਼ਨਲ ਸਿਕਿਉਰਿਟੀ ਮਿਸਟਰ ਸਲਵਾਨ ਹੋਏ, ਉਹਨਾਂ ਦੇ ਐਂਟਨੀ ਬਲਿੰਕਨ ਹੋਏ, ਇੰਡੀਆ ਨੂੰ ਉਹਨਾਂ ਨੇ ਧੌਣ ਤੋਂ ਫੜ ਕੇ ਪੂਰਾ ਰੱਖਿਆ ਹੋਇਆ ਗੋਡਾ ਕਿ ਭਾਈ ਤੁਸੀਂ ਜਵਾਬ ਦਿਓ, ਔਰ ਕੋਈ ਪ੍ਰੈਸ਼ਰ ਲੈਟ ਲੂਜ਼ ਨਹੀਂ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਸਾਡੇ ਉਹ ਵੀਰ ਭੈਣਾਂ ਜਿਹੜੇ ਅਦਰਵਾਈਜ਼ ਸ਼ਾਇਦ ਉਹਨਾਂ ਦੀ ਨੀਅਤ ਕੋਈ ਨਾ ਪੱਖੀ ਡੈਲੀਬਰੇਟਲੀ ਨਾ ਹੋਏ, ਪਰ ਹਰ ਗੱਲ 'ਚੋਂ ਕਿਤੇ ਤਾਂ ਆ ਕੇ ਅਸੀਂ ਜੇ ਤਵੱਕੋ ਵੀ ਕਰਦੇ ਹਾਂ, ਅਸੀਂ ਦੇਖ ਲਿਆ ਕਿ ਭਾਈ ਸਾਡੇ ਨਾਲ ਕਿਹਨੇ ਖਲੋਣਾ ਅਲਟੀਮੇਟਲੀ। ਜੇ ਕੈਨੇਡਾ ਔਰ ਅਮਰੀਕਾ ਨੇ ਆਪਣੇ ਬਿਜ਼ਨਸ ਇੰਟਰਸਟ, ਕੈਨੇਡਾ ਨੇ ਫੋਰਨ ਟ੍ਰੇਡ ਟਾਕਸ ਹਾਲਟ ਕੀਤੀਆਂ, ਜਿਹੜਾ ਉਹਨਾਂ ਦਾ ਟ੍ਰੇਡ ਮਿਸ਼ਨ ਜਾਣਾ ਸੀ ਉਸ ਨੂੰ ਉਹਨਾਂ ਨੇ ਬਲੌਕ ਕੀਤਾ, ਔਰ ਉਸ ਸਾਰੇ ਦੇ ਨਾਲ ਨਾਲ ਬੜਾ ਕਲੀਅਰਲੀ ਇਹ ਮੈਸੇਜ ਦਿੱਤਾ ਕਿ ਭਾਈ ਕਮ ਆਊਟ ਕਲੀਨ ਔਨ ਇਟ। ਔਰ ਜਦੋਂ ਇੰਡਾਇਕਟਮੈਂਟ ਫਾਈਲ ਹੋਏਗੀ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ, ਹਾਂ ਇਹ ਜ਼ਰੂਰ ਹੈ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕੈਨੇਡਾ ਬਹੁਤ ਸਾਰੇ ਆਪਣੀਆਂ ਸਿਕਿਉਰਿਟੀ ਨੀਡਸ ਨੂੰ ਲੈ ਕੇ ਜਾਂ ਈਵਨ ਇਨਰ ਲੈਵਲ ਦੇ ਉੱਤੇ ਵੀ ਉਵੇਂ ਸਟਰੋਂਗਰ ਨਹੀਂ ਰਿਹਾ ਜਿਵੇਂ ਅਮਰੀਕਾ ਰਿਹਾ, ਕਿਉਂਕਿ ਅਮਰੀਕਾ ਦੀ ਜਿਵੇਂ ਵੱਡਾ ਭਰਾ ਹੈ ਅਮਰੀਕਾ, ਉਹਦੇ ਥੱਲੇ ਉਹ ਮਹਿਫੂਜ਼ ਰਿਹਾ, ਨਿਊਕਲੀਅਰ ਅੰਬਰੈਲਾ ਵੀ ਅਮਰੀਕਾ ਦਾ, ਕੋਈ ਫੌਜ ਵੀ ਉਸ ਲੈਵਲ ਦੀ ਕੋਈ ਨਹੀਂ ਡਿਵੈਲਪ ਕੀਤੀ ਹੋਈ। ਔਰ ਇਹੀ ਕਾਰਨ ਸੀ ਕਿ ਇੰਡੀਅਨ ਏਜੰਸੀਆਂ ਡਿਊਪ ਕਰਨ 'ਚ ਕਾਮਯਾਬ ਰਹੀਆਂ 1980 ਦੇ ਦੌਰ 'ਚ, ਔਰ ਏਅਰ ਇੰਡੀਆ ਦਾ ਹਾਦਸਾ ਜਿਹੜਾ ਕਨਿਸ਼ਕਾ ਦਾ ਇੰਡੀਅਨ ਏਜੰਸੀਆਂ ਨੇ ਕਰਵਾਇਆ, ਪਰ ਕਿਉਂਕਿ ਉਨੀ ਮੁਸਤੈਦੀ ਜਾਂ ਉਸ ਲੈਵਲ ਦਾ ਸਟੇਟ ਆਫ ਦਾ ਆਰਟ RCMP ਜਾਂ ਸੀਸਸ ਨਹੀਂ ਸੀ। ਲੇਕਿਨ ਇਹਨਾਂ ਸਾਰੇ 38-39 ਸਾਲਾਂ 'ਚ 1985 ਤੋਂ ਬਾਅਦ ਇਹ ਲੋਟ ਹੈਜ਼ ਚੇਂਜਡ, ਔਰ ਇਸ ਸਾਰੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰਾ ਕਿਉਂਕਿ I5 ਕੰਟਰੀਜ਼ ਵੀ ਇਹਦੇ 'ਚ ਇਨਵੋਲਵ ਹੋਈਆਂ, ਟਿਪ ਆਫ ਅਮਰੀਕਾ ਨੇ ਵੀ ਦਿੱਤਾ, ਔਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਇਸ਼ੂ ਹੈ ਇਹਨੂੰ ਮੈਂ ਅਜੇ ਕਹਿਣਾ ਕਿ ਜੀ ਇਹ ਇੰਡੀਆ ਔਰ ਕੈਨੇਡਾ ਕੋਈ ਡੀਲ ਬਣਾ ਲੈਣਗੇ, ਜਸਟਿਨ ਟਰੂਡੋ ਦਾ ਕੀ ਹੈ, ਅੱਜ ਇੱਕ ਬਿਆਨ ਦਿੱਤਾ ਕੱਲ ਨੂੰ ਦੂਜਾ ਦੇ ਦੇਗਾ, ਇਹ ਇਸ ਕਿਸਮ ਦਾ ਇਸ਼ੂ ਨਹੀਂ ਹੈ। ਔਰ ਮੈਂ ਸਮਝਦਾ ਵੀ ਸਿੱਖ ਕੌਮ ਜਿੱਥੇ ਹਮੇਸ਼ਾ ਥੈਂਕਫੁਲ ਰਹੇਗੀ, ਜਸਟਿਨ ਟਰੂਡੋ ਇੱਕ ਨਾਇਕ ਵਜੋਂ ਸਾਡੇ ਇਤਿਹਾਸ ਦੇ ਪੰਨਿਆਂ ਤੇ ਰਹਿਣਗੇ। ਅਜੋਕੇ ਕੰਟੈਕਸਟ ਦੇ ਵਿੱਚ ਵੀ ਅਸੀਂ ਥੈਂਕਫੁਲ ਹੈ ਕਿ ਖਾਲਿਸਤਾਨ ਦੇ ਇਸ਼ੂ ਨੂੰ, ਕੌਜ਼ ਨੂੰ ਫਰੰਟ ਬਰਨਰ ਤੇ ਲਿਆ ਕੇ ਇੱਕ ਸਿੰਪੈਥੈਟਿਕ ਲੁੱਕ ਅੱਜ ਜਿਹੜੀ ਇੰਟਰਨੈਸ਼ਨਲ ਮੀਡੀਆ ਜਾਂ ਈਵਨ ਅੱਜ ਇਹਨਾਂ ਦੇ ਜਿਹੜੇ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਨੇ ਉਹਨਾਂ 'ਚ ਵੀ ਹੈ। ਇਹ ਇਸ ਦੇ ਲਈ ਅਸੀਂ ਹਮੇਸ਼ਾ ਹੀ ਅਮਰੀਕਾ ਔਰ ਕੈਨੇਡਾ ਦੇ ਸ਼ੁਕਰਗੁਜ਼ਾਰ ਹਾਂ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।